ਸਲਾਮ ਅਲੈਕੁਮ। ਜਦੋਂ ਪਾਕਿਸਤਾਨ ਆਜ਼ਾਦ ਹੋਏਗਾ ਨਾ ਤੇ ਜਿੰਜਾ ਸਾਹਮਣੇ ਦਰਿਆ ਦੇ ਦੁਆਲੇ ਜਿਹੜਾ ਕੋਈ 5 ਕੁ ਕਿੱਲਿਆਂ 6 ਕਿੱਲਿਆਂ ਦੇ ਵਿੱਚ ਪਾਰਕ ਹੈ ਨਾ, ਅਸੀਂ ਸਾਡੀਆਂ ਸਾਰੀਆਂ ਨਹਿਰਾਂ ਔਰ ਦਰਿਆਵਾਂ ਦੇ ਆਲੇ ਦੁਆਲੇ 10-10 20-20 ਕਿੱਲਿਆਂ 'ਚ ਅਸੀਂ ਪਾਰਕ ਬਣਾਵਾਂਗੇ ਔਰ ਉੱਥੇ ਦੋਵਾਂ ਪਾਸੇ ਦਰਖਤ ਲਾਵਾਂਗੇ। ਸਿਆਲਕੋਟ ਸ਼ਹਿਰ ਦੇ ਵਿੱਚ ਸਾਡੇ ਪਿੰਡ ਤੋਂ ਪਰਲੇ ਪਾਸੇ 2 ਨਹਿਰਾਂ ਨੇ। ਸਿਆਲਕੋਟ ਦੀ 8-9 ਲੱਖ ਆਬਾਦੀ ਹੈ ਤੇ ਸਿਆਲਕੋਟ 'ਚ 2-3 ਪਾਰਕ ਨੇ। ਇੱਕ ਗੈਰੀਜ਼ਨ ਪਾਰਕ ਹੈ ਫੌਜ ਦਾ, ਇੱਕ ਹੋਰ ਹੈ ਸਿੰਧਬਾਦ ਪਾਰਕ ਹੈ, ਇੱਕ ਹੋਰ। ਮੈਂ ਇੱਕ ਦਿਨ ਗਿਆ ਉੱਥੇ ਈਦ ਸੀ ਕਿ ਇੱਕ ਸ਼ਬਰਾਤ ਸੀ, ਇੰਜ ਜਨਤਾ ਵੱਜੀ ਸੀ ਜਿਵੇਂ ਮਰਨ ਵਾਲੇ ਲੋਕ ਹੋਏ ਨੇ, ਰਾਹ ਨਹੀਂ ਸੀ ਹੈ। ਉਹ 2 ਨਹਿਰਾਂ ਨੇ, ਉਹਨਾਂ ਦੋਵਾਂ ਨਹਿਰਾਂ ਦੇ ਦਰਮਿਆਨ ਜਿੰਨੀ ਜਗ੍ਹਾ ਹੈ, ਮਤਲਬ ਉਹ 2 ਨਹਿਰਾਂ ਦੇ ਦਰਮਿਆਨ 3-4 ਕਿਲੋਮੀਟਰ ਦਾ ਫਾਸਲਾ ਹੈ। ਉਹ ਜਿੰਨੀ ਜਗ੍ਹਾ ਜੇ ਉਹ ਦੋਵਾਂ ਨੂੰ ਜੰਗਲ ਬਣਾ ਦਿੱਤਾ ਜਾਏ, ਉੱਥੇ ਪਾਰਕ ਬਣਾ ਦਿੱਤੇ ਜਾਣ ਨਾ, ਤੇ ਸਾਰਾ ਸ਼ਹਿਰ ਜਿਹੜਾ ਸਿਆਲਕੋਟ ਗੈਰੀਜ਼ਨ ਪਾਰਕ ਦੇ ਵਿੱਚ ਟ੍ਰੈਫਿਕ ਬਲਾਕ ਕਰਨ ਦੀ ਬਜਾਏ, ਬੰਦੇ ਤੇ ਬੰਦਾ ਚੜ੍ਹਨ ਦੀ ਬਜਾਏ ਉਹਨਾਂ ਨਹਿਰਾਂ 'ਤੇ ਆ ਜਾਣ। ਉਹ ਇੰਝ ਹੀ ਗੁਜਰਾਂਵਾਲਾ, ਸਿਆਲਕੋਟ, ਉਹ ਫੈਸਲਾਬਾਦ, ਮੁਲਤਾਨ, ਪਿੰਡੀ, ਹੈਦਰਾਬਾਦ, ਕਰਾਚੀ, ਕੋਇਟਾ, ਪਿਸ਼ੌਰ, ਜਿੱਥੇ ਜਿੱਥੇ ਸਾਡੇ ਸ਼ਹਿਰਾਂ ਦੇ ਵਿੱਚ ਦਰਿਆ, ਸਮੁੰਦਰ, ਨਹਿਰਾਂ ਨੇ, ਉਹਨਾਂ ਦੇ ਆਲੇ ਦੁਆਲੇ ਪਾਰਕ ਬਣਾਉਣੇ ਚਾਹੀਦੇ ਨੇ। ਇਹ ਉਦੋਂ ਬਣਨਗੇ ਜਦੋਂ ਸਾਡੇ ਹੁਕਮਰਾਨਾਂ ਕੋਲ ਦੋਹਰੀ ਸ਼ਹਿਰੀਅਤ ਨਹੀਂ ਹੋਏਗੀ। ਰਿਟਾਇਰ ਹੋ ਕੇ ਸਾਡੇ ਜੱਜ, ਜਰਨਲ, ਵਕੀਲ, ਸਹਾਫੀ, ਸਾਡੇ ਸਿਆਸਤਦਾਨ ਸਾਰੇ ਜਦੋਂ ਅਮਰੀਕਾ, ਕੈਨੇਡਾ, ਇੰਗਲੈਂਡ ਇੱਥੇ ਨਹੀਂ ਨਾ ਆਉਣਗੇ, ਜਦੋਂ ਉੱਥੇ ਹੀ ਰਿਟਾਇਰ ਹੋਣਗੇ। ਅਤੇ ਅੱਜ ਜਿਹੜੇ ਸਾਡੇ ਗੁਜਰਾਂਵਾਲੇ ਅੰਦਰੂਨ ਸ਼ਹਿਰ ਹੈ ਜਾਂ ਲਾਹੌਰ ਅੰਦਰੂਨ ਸ਼ਹਿਰ ਹੈ, ਇੱਥੇ ਆਬਾਦੀ 20-20 30-30 ਲੱਖ ਹੈ, ਇੱਕ ਵੀ ਪਾਰਕ ਕੋਈ ਨਹੀਂ ਹੈ ਯਾਰ। ਉਹ ਗੁਜਰਾਂਵਾਲੇ ਸ਼ਹਿਰ ਵਾਲੇ ਮੁੰਡੇ ਨਸ਼ੇ ਕਰਨਗੇ ਕਿ ਹੋਰ ਕੀ ਕਰਨਗੇ? ਜਾਂ ਨਸ਼ੇ ਕਰਨਗੇ, ਵੇਚਣਗੇ, ਜਾਂ ਆਪਸ 'ਚ ਲੜਨਗੇ, ਹੋਰ ਕੋਈ ਕੰਮ ਨਹੀਂ। ਅਤੇ ਐਸੇ ਸਾਡੇ ਜਿਹੜਾ ਡਿਪਟੀ ਕਮਿਸ਼ਨਰ ਨੇ, ਇਹ ਪਾਰਕ ਵੀ ਨਹੀਂ ਬਣਾ ਸਕਦੇ। ਇਹ ਚੈਂਬਰ ਆਫ ਕਾਮਰਸ ਵਾਲੇ ਜਿਹੜੇ ਲੁੱਟਣ ਲੱਗੇ ਨੇ ਸਾਨੂੰ, ਇਹ ਰਲ ਕੇ ਗੁਜਰਾਂਵਾਲੇ 'ਚ 100 ਪਾਰਕ ਨਹੀਂ ਬਣਾ ਸਕਦੇ। ਮੁਲਤਾਨ 'ਚ 100 ਪਾਰਕ, ਫੈਸਲਾਬਾਦ ਦੇ ਵਿੱਚ 100-100 200-200 ਪਾਰਕ ਬਣਾਉਣੇ ਕਿੰਨੇ ਕੁ ਔਖੇ ਨੇ। ਔਰ ਉਹਦੇ ਨਾਲ ਕੀ ਹੋਣਾ, ਪੂਰਾ ਮਾਸ਼ਰਾ ਸਿਹਤਮੰਦ ਹੋ ਜਾਣਾ। ਲੇਕਿਨ ਮਾਸ਼ਰਾ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਨਾ, ਸਾਬਰ ਅਲੀ ਸਾਬਰ ਨੇ ਬੜਾ ਸੋਹਣਾ ਸ਼ੇਰ ਆਖਿਆ, ਜਿਉਂਦਾ ਨਹੀਂ ਉਹ ਜਿਹੜਾ ਚੁੱਪ ਏ। ਵੇਖੋ ਕਿਹੜਾ ਚੁੱਪ ਏ ਯਾਰ। ਬੋਲੋ, ਜੇ ਨਹੀਂ ਬੋਲ ਸਕਦੇ, ਜਿਹੜੇ ਬੋਲ ਰਹੇ ਨੇ ਉਹਨਾਂ ਦੀ ਗੱਲ ਨੂੰ ਸਾਂਝਾ ਕਰੋ ਤਾਂ ਕਿ ਸਾਡੇ ਹੁਕਮਰਾਨਾਂ 'ਤੇ ਦਬਾਅ ਪਵੇ ਔਰ ਸਾਨੂੰ ਇਨਸਾਨਾਂ ਹਰ ਸਾਡੇ ਨਾਲ ਸਲੂਕ ਕਰਨ, ਸਾਨੂੰ ਇਨਸਾਨਾਂ ਵਾਲੀਆਂ ਸਹੂਲਤਾਂ ਦੇਣ, ਸਾਡੇ ਬੱਚੇ ਨਸ਼ਿਆਂ 'ਤੇ ਨਾ ਲੱਗਣ, ਸਾਡੇ ਬੱਚੇ ਸਿਹਤਮੰਦ ਹੋਣ।